ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ। 2016 22 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਹਾਲਾਂਕਿ ਪਹਿਲਾਂ ਤਾਂ ਮੇਰਾ ਮਨ ਇਸ ਇਸ਼ੂ ਨੂੰ ਲੈਣ ਦਾ ਨਹੀਂ ਸੀ, ਕਿਉਂਕਿ ਬਲਰਾਮ ਜਾਖੜ ਦੀ ਮੌਤ ਦੀ ਖਬਰ ਜਦੋਂ ਆਈ ਜੀ ਤੇ ਇੱਕ ਵਾਰੀ ਤਾਂ ਦਿਮਾਗ 'ਚੋਂ ਇਹ ਲਾਈਨ ਕ੍ਰਾਸ ਕਰਦੀ ਹੈ ਜਦੋਂ ਵੀ ਕੋਈ ਇਸ ਦੁਨੀਆ ਤੋਂ ਜਾਂਦਾ ਹੈ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ ਜੀ। ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਕਿ ਵੀ ਇਹ ਕ੍ਰਾਈਟੇਰੀਆ ਤੁਹਾਡੀ ਇੰਡੀਵਿਜੂਅਲ ਜ਼ਿੰਦਗੀ 'ਚ ਤਾਂ ਠੀਕ ਹੈ ਕਿ ਤੁਸੀਂ ਜਿਹਨੇ ਤੁਹਾਡੇ ਨਾਲ ਕੋਈ ਨਿੱਜੀ ਵੈਰ ਕਮਾਇਆ ਜਾਂ ਨਿੱਜੀ ਤੌਰ ਤੇ ਤੁਹਾਡਾ ਵਿਰੋਧ ਕੀਤਾ ਹੈ ਉਹ ਚਲਾ ਜਾਂਦਾ ਹੈ ਜਾਂ ਦੁਨੀਆ ਜਾਣ ਤੋਂ ਬਾਅਦ ਉਸ ਬਾਰੇ ਕੁਝ ਨਾ ਪੱਖੀ ਨਹੀਂ ਕਹਿਣਾ ਚਾਹੀਦਾ। ਲੇਕਿਨ ਜਿਨ੍ਹਾਂ ਨੇ ਮਨੁੱਖਤਾ ਦਾ ਘਾਣ ਕੀਤਾ ਹੈ, ਜਿਨ੍ਹਾਂ ਨੇ ਹਿਊਮਨ ਰਾਈਟਸ ਵਾਇਲੇਟ ਕੀਤੇ ਨੇ, ਜਿਨ੍ਹਾਂ ਨੇ ਇੱਕ ਵੱਡਿਓਂ ਨਫ਼ਰਤ ਦੇ ਥੱਲੇ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਨੀਤੀਆਂ ਤਿਆਰ ਕੀਤੀਆਂ ਨੇ, ਜੇ ਉਹਨਾਂ ਨੂੰ ਵੀ ਉਹ ਕੌਮਾਂ ਭੁੱਲ ਜਾਣ ਜਿਨ੍ਹਾਂ ਦੇ ਨਾਲ ਇਹੋ ਜਿਹਾ ਵਾਪਰਿਆ, ਤੇ ਫਿਰ ਕਿਸੇ ਨੂੰ ਕਿਵੇਂ ਯਾਦ ਹੁੰਦਾ ਕਿ ਔਰੰਗਜ਼ੇਬ, ਇੰਦਰਾ ਗਾਂਧੀ, ਹਿਟਲਰ, ਮਸੋਲਨੀ ਜਾਂ ਬੀਤੇ ਦੇ ਉਹ ਜ਼ਾਲਮ ਜਿਨ੍ਹਾਂ ਨੇ ਕਿਵੇਂ ਨਸਲਕੁਸ਼ੀਆਂ ਕੀਤੀਆਂ, ਔਰ ਉਹਨਾਂ ਨੂੰ ਸਗੋਂ ਯਾਦ ਰੱਖਣਾ, ਉਹਨਾਂ ਨੂੰ ਐਕਸਪੋਜ਼ ਕਰਨਾ ਤਾਂ ਕਿ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਵੀ ਪਤਾ ਹੋਏ ਕਿ ਕਿਸ ਦੌਰ ਦੇ ਵਿੱਚ ਉਹਨਾਂ ਦੇ ਕੌਣ ਸੱਜਣ ਸਨ ਔਰ ਕੌਣ ਦੁਸ਼ਮਣ ਸਨ। ਸੋ ਬਲਰਾਮ ਜਾਖੜ ਜਿਹੜਾ ਕਿ 92 ਸਾਲ ਦੀ ਉਮਰ 'ਚ ਮਰਿਆ, ਉਸ ਦਾ ਮੁੰਡਾ ਸੁਨੀਲ ਜਾਖੜ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਦੇ ਵਿੱਚ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਲੀਡਰ ਸੀ, ਹੁਣ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਹੋਇਆ ਜੀ। ਔਰ ਕਿਉਂਕਿ ਬਹੁਤ ਸਾਰਿਆਂ ਲਈ ਜਿਹੜੀ ਖਾਸ ਤੌਰ ਤੇ ਅਜੋਕੀ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਹੈ ਬਲਰਾਮ ਜਾਖੜ, ਉਹਨਾਂ ਨੇ ਜਾਖੜ ਦਾ ਹੀ ਨਾਂ ਸੁਣਿਆ, ਨਵੇਂ ਦਾ ਸੁਨੀਲ ਜਾਖੜ ਦਾ। ਪਰ ਜਦੋਂ ਇਹਨੂੰ ਵੀ ਬਣਾਇਆ ਸੀ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਲੀਡਰ, ਉਦੋਂ ਵੀ ਮੈਂ ਲਿਖਿਆ ਸੀ ਕਿ ਵੀ ਇਹ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਜਿਹੜੀ ਸਿੱਖ ਵਿਰੋਧੀ ਲਾਈਨ ਹੈ ਉਹਦੀ ਕੰਟੀਨਿਊਟੀ ਹੈ। ਜਿਵੇਂ ਬੇਅੰਤੇ ਨੇ 90ਵਿਆਂ ਦੇ ਦੌਰ ਦੇ ਵਿੱਚ 50,000 ਤੋਂ ਜ਼ਿਆਦਾ ਨੌਜਵਾਨ ਮਾਰੇ ਔਰ ਕਿਵੇਂ ਉਸ ਦਾ ਪੋਤਾ ਰਵਨੀਤ ਬਿੱਟੂ ਉਹਨੂੰ ਲਿਆ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਔਰ ਕਿਸ ਤਰੀਕੇ ਦੇ ਨਾਲ ਨਵਾਜਿਆ ਗਿਆ ਤਾਂ ਕਿ ਉਹ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਹੇਟਰਡ ਹੈ ਉਹ ਜਾਰੀ ਰਹੇ। ਜਿਵੇਂ ਅੰਗਰੇਜ਼ ਅਕਸਰ ਇਹ ਕਰਦੇ ਸੀ ਕਿ ਜਿਹੜਾ ਕੋਈ ਫੌਜੀ ਪਹਿਲੀ ਜਨਰੇਸ਼ਨ ਨੂੰ ਉਹ ਬੜਾ ਸੂੰਘ ਸਾਂਘ ਕੇ ਔਰ ਬੜਾ ਇਨਵੈਸਟੀਗੇਟ ਕਰਕੇ ਭਰਤੀ ਕਰਦੇ ਸੀ ਕਿਤੇ ਬਾਗੀ ਨਾ ਆਵਣ ਫੌਜ, ਪਰ ਇੱਕ ਪੀੜ੍ਹੀ ਜਦੋਂ ਕਰ ਲੈਂਦੀ ਸੀ ਉਹ ਆਪਣਾ ਮੁਕੰਮਲ ਪੈਨਸ਼ਨ ਦੇ ਨੇੜੇ ਹੁੰਦੀ ਸੀ ਤਾਂ ਉਹਦਾ ਫਿਰ ਉਹ ਗੋਰਾ ਸਾਹਿਬ ਹੀ ਉਹਨੂੰ ਕਹਿੰਦਾ ਸੀ ਕਿ ਬਈ ਹੁਣ ਤੇਰਾ ਮੁੰਡਾ ਜਵਾਨ ਹੋ ਗਿਆ ਹੋਣਾ, ਕਿੰਨੇ ਸਾਲ ਦਾ ਹੈ ਤੇ ਲਿਆ ਫੌਜ ਭਰਤੀ ਕਰੀਏ। ਸੋ ਅੱਜ ਤੱਕ ਵੀ ਕਈ ਕਹਿਣਗੇ ਜੀ ਸਾਡੀਆਂ 5 ਪੀੜ੍ਹੀਆਂ ਫੌਜ, 6 ਪੀੜ੍ਹੀਆਂ, ਫਿਰ ਉਹਨਾਂ ਨੂੰ ਪਰਖ ਕਰਨ ਦੀ ਲੋੜ ਨਹੀਂ ਸੀ ਹੁੰਦੀ। ਫਿਰ ਅਗਲੀਆਂ ਪੀੜ੍ਹੀਆਂ ਨੂੰ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਵੀ ਹੁਣ ਇਹ ਮਰਸਨਰੀ ਬਣ ਗਏ ਨੇ ਤੇ ਇਹ ਲਾਇਲ ਰਹਿਣਗੇ। ਇਸੇ ਤਰ੍ਹਾਂ ਜਿਸ ਇੱਕ ਪੀੜ੍ਹੀ ਨੇ ਸਿੱਖ ਦੁਸ਼ਮਣੀ ਦਾ ਪੂਰਾ ਪਾਲਿਆ, ਉਹਨਾਂ ਦੀ ਦੂਜੀ ਪੀੜ੍ਹੀ ਪੁਲਿਸ ਦੇ ਹਵਾਲੇ ਨਾਲ ਵੀ ਇਹੀ ਹੈ ਕਿ ਵੀ ਅਲਟੀਮੇਟਲੀ ਉਸ ਕਿਸਮ ਦੇ ਲੋਕ ਹੀ, ਔਰ ਖਾਸ ਤੌਰ ਤੇ ਜਿਹੜਾ ਪੁਲਿਸੀਆ ਮਾਰਿਆ ਜਾਂਦਾ ਸੀ ਉਹਦੇ ਮੁੰਡੇ ਨੂੰ ਮੌਕੇ ਦੇ ਉੱਤੇ ਹੀ ਭਰਤੀ ਕਰ ਲੈਂਦੇ ਸੀ, ਸਿੱਧਾ DSP ਲਾ ਦਿੰਦੇ ਸੀ। ਉਹ ਫਿਰ ਅੱਗੇ ਵੱਧ ਕੇ ਸਿੱਖ ਨੌਜਵਾਨਾਂ ਨੂੰ ਮਾਰਦਾ ਸੀ। ਉਹਦੇ 'ਚ ਆਪਣਾ ਪਰਸਨਲ ਰਿਵੈਂਜ ਵੀ ਹੁੰਦਾ ਸੀ ਤੇ ਉਹਨੂੰ ਹੁੰਦਾ ਸੀ ਕਿ ਮੈਂ ਹੁਣ DSP ਭਰਤੀ ਹੋਇਆ, ਮੈਂ ਤਾਂ DIG ਤੱਕ ਜਾਣਾ। ਸੋ ਬਲਰਾਮ ਜਾਖੜ ਜਿਸ ਨੇ ਕਿਸ ਕਦਰ ਸਿੱਖ ਦੁਸ਼ਮਣੀ ਪਾਲੀ, ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇਹਦੇ ਪੋਲੀਟੀਕਲ ਕਰੀਅਰ ਦੀ ਗੱਲ ਕਰਦੇ ਹਾਂ ਕਿ ਵੀ ਇਹ ਬਹੁਤ ਜ਼ਿਆਦਾ ਇੰਦਰਾ ਗਾਂਧੀ ਦੇ ਨੇੜੇ ਸੀ। ਜਿਹੜੇ ਲੋਕ ਬਹੁਤ ਨਿੱਜੀ ਤੌਰ ਤੇ ਜਿਨ੍ਹਾਂ ਦੀ ਰਾਏ ਨੂੰ ਉਹ ਵੇਟ ਦਿੰਦੀ ਸੀ ਉਹਨਾਂ 'ਚ ਇਹ ਸੀ, ਔਰ ਇਹਨੇ ਬਹੁਤ ਲੰਬੀ ਟਰਮ ਜਿਹੜੀ ਹੈ ਇਹ ਸਪੀਕਰ ਰਿਹਾ ਇੰਡੀਅਨ ਪਾਰਲੀਮੈਂਟ ਦਾ 1980 ਤੋਂ 1999 ਤੱਕ। ਪੱਕਾ ਆਰੀਆ ਸਮਾਜੀ ਬੈਕਗਰਾਉਂਡ, ਰਾਜਸਥਾਨ ਦਾ ਰਹਿਣ ਵਾਲਾ, ਪਿੰਡ ਇਹਨਾਂ ਦਾ ਅਬੋਹਰ ਫਾਜ਼ਿਲਕਾ ਦੀ ਨੁੱਕਰ ਤੇ ਹੈ, ਪਰ ਬੇਸਿਕਲੀ ਇਹ ਰਾਜਸਥਾਨੀ ਬਿਸ਼ਨੋਈ। ਹੁਣ ਇਹ ਜਿਹੜਾ ਇਸ ਲੈਵਲ ਦੀ ਹੌਸਟਿਲਿਟੀ ਹੈ ਭਜਨ ਲਾਲ ਵਾਂਗ ਜਿਵੇਂ, ਔਰ ਭਜਨ ਲਾਲ ਔਰ ਇਹਦੀ ਜਾਖੜ ਦੀ ਬੜੀ ਬਣਦੀ ਸੀ ਕਿਉਂਕਿ ਦੋਨਾਂ ਦੀ ਜਿਹੜੀ ਹੈ ਸਿੱਖ ਦੁਸ਼ਮਣੀ ਇਹ ਉਸ ਪੀਰੀਅਡ ਦੇ ਵਿੱਚ ਨੋਨ ਸੀ। ਔਰ ਫਿਰ ਨਰਸਿਮਹਾ ਰਾਓ ਦੇ ਪੀਰੀਅਡ 'ਚ ਜਦੋਂ ਕਿ ਪੰਜਾਬ ਦੇ ਵਿੱਚ
ਬੇਅੰਤ ਸਿੰਘ ਮੁੱਖ ਮੰਤਰੀ, KP ਗਿੱਲ DGP ਬਣਿਆ ਔਰ 50,000 ਮੁੰਡਾ ਮਾਰਿਆ। ਇਹ ਨਰਸਿਮਹਾ ਰਾਓ ਦੀ ਮਿਨਿਸਟਰੀ ਦੇ ਵਿੱਚ ਵੀ ਜਿਹੜਾ ਫੁੱਲ ਫਲੈਜਡ ਮਿਨਿਸਟਰ ਸੀ ਔਰ ਇਹਦੀ ਆਰੀਆ ਸਮਾਜੀ ਬੈਕਗ੍ਰਾਉਂਡ ਔਰ ਜਿਹੜੀ ਈਵਨ ਸੈਕੂਲਰ ਐਜੂਕੇਸ਼ਨ ਵੀ ਸੀ। ਇਹਨੇ 1945 ਚ ਲਾਹੌਰ ਦੇ ਕਾਲਜ ਤੋਂ ਸੰਸਕ੍ਰਿਤ ਦੇ ਵਿੱਚ ਡਿਗਰੀ ਲਈ ਸੀ ਔਰ ਇਹੀ ਕਾਰਨ ਹੈ ਕਿ ਇਹਨੂੰ ਜਿੱਥੇ ਇੱਕ ਪਾਸੇ ਲੈਂਡਸ ਵਗੈਰਾ ਸੀ, ਵੱਡੇ ਇਹ ਫਾਰਮਰ ਸੀ, ਬਾਦਲ ਦੇ ਵੀ ਯਾਰ ਰਿਹਾ ਕਿਉਂਕਿ ਸਾਰਿਆਂ ਦੇ ਇੰਟਰਸਟ ਰਾਜਸਥਾਨ ਔਰ ਇਹ ਮਾਲਵਾ ਬੈਲਟ ਵਾਲੇ ਜਿਹੜੇ ਨੇ ਉਹ ਜੁੜੇ ਹੋਏ ਨੇ ਔਰ ਇਹਦੀਆਂ ਪ੍ਰੋ ਹਿੰਦੂ ਜਾਂ ਪ੍ਰੋ ਆਰੀਆ ਸਮਾਜੀ ਸੇਵਾਵਾਂ ਨੂੰ ਹੀ ਰੈਕਗਨਾਈਜ਼ ਕਰਦੇ ਆ। ਗੁਰੂਕੁਲ ਕਾਂਗੜੀ ਵਿਸ਼ਵ ਵਿਦਿਆਲੇ ਹਰਿਦੁਆਰ ਨੇ ਵੀ ਇਹਨੂੰ ਡੀ.ਲਿਟ ਦੀ ਡਿਗਰੀ ਦਿੱਤੀ ਹੋਈ ਸੀ ਜੀ। ਲੇਕਿਨ ਇਹ ਨੱਕੋ ਨੱਕ ਜਿਹੜਾ ਹੈ ਸਿੱਖਾਂ ਦੇ ਨਾਲ ਨਫ਼ਰਤ ਨਾਲ ਭਰਿਆ ਸੀ। ਜਦੋਂ ਇਹ ਪੰਜਾਬ ਦੇ ਵਿੱਚ ਇੱਕ ਵਾਰੀ ਮਿਨਿਸਟਰ ਵੀ ਰਿਹਾ, MLA ਰਿਹਾ, ਆਪੋਜੀਸ਼ਨ ਪਾਰਟੀ ਦਾ ਲੀਡਰ ਵੀ ਰਿਹਾ, ਪਰ ਇਹਦਾ ਵਰਤਾਰਾ ਜਿਹੜੇ ਉਸ ਪੀਰੀਅਡ ਦੇ ਈਵਨ ਕਿਉਂਕਿ ਕਾਂਗਰਸਾਈਟ ਸੀ, ਕਾਂਗਰਸ ਦੇ ਵੀ ਸਿੱਖ ਕਹਿੰਦੇ ਸੀ, ਹਾਲਾਂਕਿ ਕਾਂਗਰਸ ਦੇ ਸਿੱਖ ਪਹਿਲਾਂ ਹੀ ਡਿਵੀਏਟ ਹੋਏ ਹੁੰਦੇ ਨੇ ਮੇਨ ਸਟ੍ਰੀਮ ਤੋਂ, ਪਰ ਉਹਨਾਂ ਨੂੰ ਵੀ ਇਹਦੇ ਵਿਚਲੀ ਜਿਹੜੀ ਸਿੱਖ ਵਿਰੋਧੀ ਨਫ਼ਰਤ ਹੈ, ਇਹਦਾ ਸਾਰਾ ਕਰੀਅਰ ਜਿਹੜਾ ਹੈ ਇਹ ਜਦੋਂ ਪੰਜਾਬ 'ਚ ਵੀ ਮਿਨਿਸਟਰ ਰਿਹਾ ਕਿਸੇ ਸਿੱਖ ਮੁੰਡੇ ਦਾ ਕੰਮ ਨਹੀਂ ਸੀ ਕਰਦਾ ਔਰ ਜੇ ਇਹਦੇ ਕੋਲ ਕੋਈ ਲੈ ਕੇ ਗਿਆ ਉਸ ਬੈਲਟ 'ਚ ਉਹਦਾ ਸਿਫਾਰਸ਼ੀ, ਤੇ ਜਿਵੇਂ ਬਾਅਦ 'ਚ ਜਦੋਂ ਬੰਸੀ ਲਾਲ ਇੱਕ ਹੋਰ ਚੌਧਰੀ ਹਰਿਆਣਵੀ ਆਰੀਆ ਸਮਾਜੀ ਜਿਹੜਾ ਸਿੱਖਾਂ ਲਈ ਪੂਰੀ ਨਫ਼ਰਤ ਨਾਲ ਭਰਿਆ ਹੁੰਦਾ ਸੀ ਔਰ ਬੰਸੀ ਲਾਲ ਨੇ ਬਾਰੇ ਮਸ਼ਹੂਰ ਸੀ ਕਿ ਜੇ ਕੋਈ ਇਲਾਕੇ ਦਾ ਉਹਦੀ ਪਾਰਟੀ ਦਾ ਹੀ MLA ਲੈ ਕੇ ਗਿਆ ਕਿਸੇ ਸਿੱਖ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਤਾਂ ਉਹਨੂੰ ਇਨਕਾਰ ਕਰਦਾ ਸੀ ਤੇ ਨਾਲ ਕਹਿੰਦਾ ਸੀ ਅਰੇ ਉਸਕੋ ਲੈ ਕੇ ਆਓ ਜਿਸਨੇ ਜਾਟਨੀ ਕਾ दूध ਪਿਆ ਹੋ, ਨਹੀਂ ਕਿ ਵੀ ਸਿਰਫ ਜਾਟ ਜਿਹੜਾ ਇੱਥੇ ਰੱਖਿਆ ਜਾ ਸਕਦਾ ਔਰ ਇਹੋ ਜਿਹੀ ਜਿਹੜੀ ਸ਼ਬਦਾਵਲੀ ਹੈ ਇਹਦੀ ਜਾਖੜ ਦੀ ਵੀ ਜਿਹੜੀ ਹੈ ਇਹ ਹੁੰਦੀ ਸੀ ਕਿ ਵੀ ਦੂਜੇ ਲਿਆਓ ਵੀ ਇਹ ਸਿੱਖ ਨਾ ਨੇੜੇ ਲੱਗਣ ਦਿਓ ਔਰ ਇਹਦਾ ਜਿਹੜਾ ਔਨ ਰੈਕਰਡ ਹੈ ਔਰ ਮੈਂ ਇਹ ਗੱਲ ਜਿਹੜੀ ਹੈ ਹੁਣ ਮੈਂ ਅੱਜ ਕੁਇਕਲੀ ਰਿਸਰਚ ਨਹੀਂ ਕਰ ਸਕਿਆ ਪਰ ਇੱਕ ਆਰੀਆ ਸਮਾਜੀ ਹਿੰਦੂ ਸੱਜਣ ਜਿਨ੍ਹਾਂ ਦਾ ਨਾਂ ਨਿਝਾਵਨ ਹੈ, ਹੁਣ ਫਸਟ ਨੇਮ, ਦੂਜਾ ਮੈਨੂੰ ਨਿਝਾਵਨ ਹੀ ਫਸਟ ਨੇਮ ਹੈ ਜੀ, ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹਦਾ ਨਾਂ ਹੈ ਗੀਤ ਗੋਬਿੰਦ। ਹੁਣ ਗੀਤ ਗੋਬਿੰਦ ਜਿਹੜੀ ਹੈ ਇਨਫੈਕਟ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬੰਦਾ ਸਿੰਘ ਬਹਾਦਰ ਜਿਹੜਾ ਮਾਧੋਦਾਸ ਵੈਰਾਗੀ ਸੀ ਉਹਦੇ ਵਿਚਾਲੇ ਡਾਇਲੌਗ ਤੇ ਬੇਸਡ ਹੈ ਕਿ ਵੀ ਜਿਸ ਤਰੀਕੇ ਔਰ ਉਹਨੇ ਨਿਝਾਵਨ ਨੇ ਕੰਪੇਅਰ ਕੀਤਾ ਕ੍ਰਿਸ਼ਨ ਜੀ ਔਰ ਅਰਜਨ ਦੇ ਡਾਇਲੌਗ ਨੂੰ ਕਿ ਮਹਾਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਜਦੋਂ ਫੌਜਾਂ ਆਮੋ ਸਾਹਮਣੇ ਖੜੀਆਂ ਨੇ ਔਰ ਕ੍ਰਿਸ਼ਨ ਜੀ ਜਿਹੜੇ ਨੇ ਰਥਵਾਨ ਨੇ ਪਾਂਡਵਾਂ ਦੇ, ਅਰਜਨ ਦੇ, ਔਰ ਅਰਜਨ ਜਿਹੜਾ ਆਪਣਾ ਹਥਿਆਰ ਰੱਖ ਦਿੰਦਾ ਉਹ ਕਹਿੰਦਾ ਵੀ ਇੱਧਰ ਮੇਰਾ ਤਾਇਆ, ਇੱਧਰ ਚਾਚਾ, ਇੱਧਰ ਮੇਰਾ ਗੁਰੂ ਦਰੋਣਾਚਾਰੀਆ, ਇੱਧਰ ਇਹ ਮੈਂ ਨਹੀਂ ਲੜਨਾ ਹੈ ਕਿਸੇ ਦੇ ਖਿਲਾਫ, ਮੈਂ ਆਪਣਿਆਂ ਨੂੰ ਮਾਰਨਾ, ਆਪਣੇ ਹੀ ਭਰਾ ਨੇ ਜੀ। ਔਰ ਉਹਦੇ ਚ ਜਿਵੇਂ ਪਰੰਪਰਾ ਦੱਸਦੀ ਹੈ ਵੀ ਕ੍ਰਿਸ਼ਨ ਜੀ ਨੇ ਜਿਹੜਾ ਉਪਦੇਸ਼ ਦਿੱਤਾ ਹੈ ਅਰਜਨ ਨੂੰ ਕਿ ਵੀ ਤੂੰ ਕਸ਼ਤਰੀ ਹੈ, ਤੂੰ ਆਪਣਾ ਫਰਜ਼ ਪਾਲ, ਆਪਣਾ ਧਰਮ ਪਾਲ, ਉਹਦੇ ਚੋਂ ਗੀਤਾ ਨਿਕਲੀ ਜਿਹੜਾ ਸ਼੍ਰੀਮਦ ਭਾਗਵਤ ਗੀਤਾ ਜਿਹੜੀ ਹੈ ਜਿਹੜੀ ਭਾਗਵਤ ਪੁਰਾਣ ਦਾ ਹਿੱਸਾ ਹੈ, ਜਿਹੜੀ ਮਹਾਭਾਰਤ ਦਾ ਹਿੱਸਾ ਹੈ, ਉਹ ਉਸ ਦਾ ਉਪਦੇਸ਼ ਹੈ। ਸੋ ਇਹਨੇ ਨਿਝਾਵਨ ਨੇ ਇਹ ਕੰਪੇਅਰ ਕੀਤਾ ਕਿ ਵੀ ਜਿਵੇਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਇਹ ਕਹਿ ਕੇ ਕਿ ਤੂੰ ਕਸ਼ਤਰੀ ਹੈ ਜੀ ਔਰ ਕਸ਼ਤਰੀਆ ਦਾ ਧਰਮ ਹਥਿਆਰ ਚੁੱਕਣਾ, ਹਥਿਆਰ ਚੁੱਕ, ਇਵੇਂ 10ਵੇਂ ਪਾਤਸ਼ਾਹ ਨੇ ਇੱਕ ਉਹਨੂੰ ਜਿਹੜਾ ਹਿਰਨੀ ਦੇ ਢਿੱਡ ਚੋਂ ਨਿਕਲੇ ਬੱਚੇ ਔਰ ਹਿਰਨੀ ਦੇ ਮਰਨ ਤੋਂ ਬਾਅਦ ਆਪਣੇ ਸ਼ਸਤਰ ਛੱਡ ਕੇ ਦੌੜ ਗਿਆ ਸੀ, ਵੈਰਾਗੀ ਬਣਿਆ ਸੀ, ਤਾਂਤਰਿਕ ਬਣਿਆ ਸੀ, ਉਹਦੇ ਵਿੱਚੋਂ ਤਬਦੀਲੀ ਲਿਆਂਦੀ ਔਰ ਉਹ ਮਾਧੋਦਾਸ ਵੈਰਾਗੀ ਬੰਦਾ ਸਿੰਘ ਬਹਾਦਰ ਬਣ ਕੇ ਜੂਝਿਆ। ਚਲੋ ਉਹਨੇ ਇੱਕ ਆਪਣੇ ਤੌਰ ਦੇ ਉੱਤੇ ਉਹਦੇ ਚ ਇਹ ਵੀ ਲਿਖਿਆ ਪਲੱਸ ਉਹਨੇ ਇਹ ਵੀ ਕਹਿਣ ਦਾ ਯਤਨ ਕੀਤਾ ਕਿ ਵੀ ਜਿਹੜੀ ਸਿੱਖਾਂ ਦੇ ਖਿਲਾਫ ਨੀਤੀ ਇੰਦਰਾ ਗਾਂਧੀ ਨੇ ਜਾਂ ਦੂਜਿਆਂ ਨੇ ਲਿਆਂਦੀ ਇਹਦੇ ਚ ਕਾਫੀ ਵੱਡਾ ਰੋਲ ਖੱਬੇ ਪੱਖੀ ਕਾਮਰੇਡੀ ਤਾਕਤਾਂ ਦਾ ਹੈ, ਲੈਫਟਿਸਟ ਦਾ ਹੈ ਔਰ ਉਹਨੇ ਕਾਫੀ ਵੇਰਵੇ ਦਿੱਤੇ ਨੇ। ਪਰ ਜਿਹੜੀ ਗੱਲ ਰੈਲੇਵੈਂਟ ਹੈ ਇਸ ਸਾਰੇ ਚ ਉਹਦੇ ਚ ਉਹਨੇ ਇਹ ਕਿਹਾ ਕਿ ਵੀ ਮੈਂ ਜਦੋਂ ਇਸ ਦੇ ਉੱਤੇ ਕੰਮ ਕਰ ਰਿਹਾ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਤੋਂ ਮੈਂ ਹਮੇਸ਼ਾ ਹੀ ਪ੍ਰਭਾਵਿਤ ਹੋਇਆ ਕਿਉਂਕਿ ਉਹ ਵੀ ਕਾਰੀਆ ਸਮਾਜੀ ਲੱਗਦਾ ਹੈ ਔਰ ਇਹ ਕਾਰੀਆ ਸਮਾਜੀਆਂ ਦਾ ਵਰਗ ਜਿਨ੍ਹਾਂ 'ਚ ਲਾਲਾ ਦੌਲਤ ਰਾਏ ਜਿਹਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਲਿਖੀ ਔਰ ਦੂਸਰੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਿੰਦੂ ਧਰਮ ਰਕਸ਼ਕ ਦੇ ਤੌਰ ਤੇ ਦੇਖਦੇ ਨੇ ਜੈਨੂਇਨਲੀ, ਹਾਲਾਂਕਿ ਉਹਨਾਂ ਦਾ ਕਨਕਲੂਜਨ ਤਾਂ ਇਹੀ ਹੁੰਦਾ ਹੈ ਕਿ ਉਹਨਾਂ ਨੂੰ ਹਿੰਦੂ ਸੱਭਿਅਤਾ ਦਾ ਰਾਖਾ ਸਾਬਤ ਕਰਨਾ, ਪਰ ਕੁੱਲ ਮਿਲਾ ਕੇ ਉਹਨਾਂ ਦੇ ਵਿੱਚ ਉਹ ਸਿੱਖ ਵਿਰੋਧੀ ਲਾਈਨ ਹੋਰ ਤਰ੍ਹਾਂ ਨਾਲ ਤਾਂ ਹੋ ਸਕਦੀ ਹੈ ਪਰ ਇਵੇਂ ਨਹੀਂ ਜਿਹੜੇ ਇਹ ਸਿੱਖਾਂ ਦੀ ਕੁੱਲ ਨਾਸ ਦੇ ਉੱਤੇ ਨੇ ਕਿ ਵੀ ਇਹਨਾਂ ਦੀ ਸਾਰਾ ਕਬੀਲਾ ਨਾਸ ਕਰ ਦਿਓ, ਪੂਰੀ ਨੇਸ਼ਨ ਦਾ ਨਾਸ ਕਰ ਦਿਓ। ਹੁਣ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਇਹ ਲਿਖਿਆ ਮੈਂ ਆਲਡਾਡ ਨੂੰ ਦਿਖਾਇਆ ਔਰ ਮੈਂ ਇਹਨੂੰ ਬਲਰਾਮ ਜਾਖੜ ਨੂੰ ਵੀ ਜਦੋਂ ਦੇਖਿਆ ਕਹਿੰਦੇ ਵੀ ਉਹਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ
ਪਿਕਚਰ ਦੇਖ ਕੇ ਉਹਨੇ ਕਹਿੰਦਾ ਇੰਨੀ ਹਕਾਰਤ ਦੇ ਨਾਲ, ਨਫ਼ਰਤ ਦੇ ਨਾਲ ਕਮੈਂਟ ਕੀਤਾ। ਉਹ ਕਹਿੰਦਾ ਕਿ ਵੀ ਉਹਨੇ ਮੈਨੂੰ ਅੰਦਰ ਤੱਕ ਜਿਹੜਾ ਉਹ ਹਿਲਾ ਕੇ ਰੱਖ ਦਿੱਤਾ ਕਿ ਇਸ ਕਦਰ ਬੰਦਾ ਉਸ ਗੁਰੂ ਬਾਰੇ, ਗੁਰੂ ਗੋਬਿੰਦ ਸਿੰਘ ਹੋਰਾਂ ਬਾਰੇ ਜੀ ਬਾਰੇ, ਜਿਨ੍ਹਾਂ ਨੇ ਸਾਰੀ ਸਭਿਅਤਾ ਨੂੰ ਜਿਹੜਾ ਉਹ ਕਿਸ ਹਾਲਤ ਚੋਂ ਕੱਢਿਆ। ਸੋ ਇਹ ਕਿਉਂਕਿ ਇਹ ਮੈਂ ਆਪਣੀ ਮੈਮਰੀ ਚੋਂ ਹੀ ਗੱਲ ਕਹਿ ਰਿਹਾ, ਮੇਰੇ ਕੋਲ ਹੁਣ ਉਹ ਨਹੀਂ ਹੈ, ਨਹੀਂ ਤਾਂ ਮੈਂ ਉਹ ਸਫਾ ਨੰਬਰ ਔਰ ਐਗਜ਼ੈਕਟ ਕੋਟ ਕਰਦਾ ਜਦੋਂ ਮੈਨੂੰ ਕਦੇ ਫਿਊਚਰ 'ਚ ਮਿਲਿਆ, ਕਿਉਂਕਿ ਉਹ ਮੈਂ ਤੁਰੇ ਜਾਂਦੇ ਹੀ ਕਿਤੇ ਪੜ੍ਹੀ ਹੋਈ ਹੈ। ਔਰ ਜਿਹੜੀ ਚੀਜ਼ ਔਨ ਰੈਕਰਡ ਹੈ, ਔਰ ਅੱਜ ਕਿਉਂਕਿ ਜਦੋਂ ਹੀ ਇਹਦੇ ਮਰਨ ਦੀ ਖਬਰ ਆਈ, ਸਾਡੇ ਬਹੁਤ ਸਾਰੇ ਵੀਰ ਜਿਹੜੇ ਐਕਟਿਵ ਨੇ ਉਹ ਸਬੂਤ ਵੀ ਕੱਢਦੇ ਰਹਿੰਦੇ ਨੇ। ਇੱਕ ਆਲਰੇਡੀ ਡਾਕੂਮੈਂਟ ਜਿਹੜਾ ਅੱਜ ਸਰਕੂਲੇਟ ਹੋ ਰਿਹਾ, ਕਿਉਂਕਿ ਇਹ ਸਟੇਟਮੈਂਟ ਵੀ ਮੈਨੂੰ ਪਤਾ ਸੀ ਔਰ ਮੈਂ ਕੋਟ ਵੀ ਕਰਨੀ ਸੀ, ਲੇਕਿਨ ਹੁਣ ਕਿਉਂਕਿ ਰੈਲੇਵੈਂਟ ਡਾਕੂਮੈਂਟ 'ਚ ਕੋਟ ਹੈ ਜੀ। 18 ਜੁਲਾਈ 1998 ਨੂੰ ਯੂਨਾਈਟਿਡ ਨੇਸ਼ਨਸ ਵਰਕਿੰਗ ਗਰੁੱਪ ਔਨ ਅਨਫੋਰਸਡ ਔਰ ਇਨਵੋਲੰਟਰੀ ਡਿਸਅਪੀਅਰੈਂਸਿਸ, ਇਹਨਾਂ ਨੇ ਹੀਅਰਿੰਗ ਇੱਥੇ ਕੀਤੀ ਸੀਗੀ ਨਿਊਯਾਰਕ ਦੇ ਵਿੱਚ। ਯੂਨਾਈਟਿਡ ਨੇਸ਼ਨਸ ਦਾ ਗਰੁੱਪ ਹੈ ਉਸ ਸੰਬੰਧੀ, ਜਿਹਦੇ 'ਚ ਕਿ ਤੁਸੀਂ ਬੰਦੇ ਚੁੱਕ ਕੇ ਗਾਇਬ ਕਰ ਦਿੰਦੇ ਹੋ, ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਹੋ। ਔਰ ਇਸ ਗਰੁੱਪ ਦੇ ਸਾਹਮਣੇ ਡਾਕਟਰ ਗੁਰਮੀਤ ਸਿੰਘ ਔਲਖ ਨੇ ਇੱਕ ਸਿੱਖਾਂ ਦਾ ਡੈਲੀਗੇਸ਼ਨ ਲੈ ਕੇ, ਜਿਹਦੇ 'ਚ 5 ਸਿੱਖ ਡੈਲੀਗੇਟ ਸੀ, ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਸਿੱਖਾਂ ਵੱਲੋਂ। ਭਾਵੇਂ ਕਿ 1998 ਦਾ ਪੀਰੀਅਡ ਉਹ ਸੀ ਜਦੋਂ ਕਿ 1995 ਤੱਕ ਮੈਕਸਿਮਮ ਕਿਲਿੰਗਸ ਹੋ ਚੁੱਕੀਆਂ ਸੀ, ਪਰ ਅਜੇ ਵੀ ਡਿਸਟਰਬਡ ਏਰੀਆ ਐਕਟ ਲਾਗੂ ਸੀ, ਜਿਹੜਾ ਹੁਣ ਰਿਜੂ ਕਹਿੰਦਾ ਕਿ ਭਾਈ ਅਜੇ ਵੀ ਲਾਗੂ ਹੈ। ਤੇ ਇਸ ਸਾਰੇ ਦੀ ਜਿਹੜੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸੀ, ਬਾਅਦ ਦੇ ਵਿੱਚ ਉਸੇ ਪੀਰੀਅਡ ਦੇ ਵਿੱਚ ਇੰਡੀਆਨਾ ਸਟੇਟ ਤੋਂ ਕਾਂਗਰਸਮੈਨ ਡੈਨ ਬਰਟਨ, ਰਿਪਬਲਿਕਨ ਸਿੱਖਾਂ ਦਾ ਬੜਾ ਦੋਸਤ, ਜਿਹੜਾ ਸਭ ਤੋਂ ਪਹਿਲਾਂ ਕਾਂਗਰਸਮੈਨ ਜਿਹਨੇ ਖੁੱਲ੍ਹ ਕੇ ਖਾਲਿਸਤਾਨ ਦੇ ਹੱਕ 'ਚ ਲਾਈਨ ਲਈ, ਔਰ ਉਹਦੇ 'ਚ ਜ਼ਾਹਰ ਹੈ ਵੀ ਡਾਕਟਰ ਗੁਰਮੀਤ ਸਿੰਘ ਔਲਖ ਨੇ ਉਹਨੂੰ ਕਲਟੀਵੇਟ ਕੀਤਾ ਸੀ, ਉਹਨੂੰ ਡੈਨ ਬਰਟਨ। ਔਰ ਡੈਨ ਬਰਟਨ ਅਕਸਰ ਜੋ ਕੁਛ ਵੀ ਸਿੱਖਾਂ ਬਾਰੇ ਵਾਪਰਦਾ ਸੀ ਔਰ ਡਾਕਟਰ ਔਲਖ ਆਪਣੀ ਪ੍ਰੈਸ ਰਿਲੀਜ਼ ਉਹਨੂੰ ਦੇ ਦਿੰਦੇ ਸੀ, ਤੇ ਉਹ ਕਾਂਗਰੈਸ਼ਨਲ ਰੈਕਡ ਦੇ ਵਿੱਚ ਉਹਨੂੰ ਦਰਜ ਕਰਾ ਦਿੰਦਾ ਸੀ। ਉਹਦੇ 'ਚ ਉਹਨੇ ਜਦੋਂ ਜਾਣਾ ਅਗਲੇ ਦਿਨ ਕਾਂਗਰਸ, ਉਹਨੇ ਬੋਲ ਕੇ ਕਹਿਣਾ ਕਿ ਭਈ ਸਿੱਖਾਂ ਦੇ ਨਾਲ ਇਹ ਹੋਇਆ, ਅੱਜ ਫਲਾਂ ਥਾਂ ਫਲਾਂ ਮੁੰਡਾ ਚੁੱਕਿਆ ਗਿਆ। ਉਸ ਦਾ ਉਹ ਕਾਂਗਰੈਸ਼ਨਲ ਰੈਕਡ ਜਿਹੜਾ ਹੈ ਉਹ ਅੱਜ ਵੀ ਜਿਹੜਾ ਰੈਲੇਵੈਂਟ ਔਰ ਦੇਖਿਆ ਜਾ ਸਕਦਾ ਜੀ। ਹੁਣ ਡੈਨ ਬਰਟਨ ਨੇ 6 ਅਗਸਤ 1998 ਨੂੰ, ਯਾਨੀ 18 ਜੁਲਾਈ ਨੂੰ ਉਹਨਾਂ ਨੇ ਵਰਕਿੰਗ ਗਰੁੱਪ ਦੇ ਸਾਹਮਣੇ ਆਪਣੀ ਟੈਸਟੀਫਾਈ ਕੀਤਾ, ਔਰ 6 ਅਗਸਤ 1998 ਨੂੰ ਡੈਨ ਬਰਟਨ ਨੇ ਕਾਂਗਰੈਸ਼ਨਲ ਰੈਕਡ ਦੇ ਵਿੱਚ ਜਿਹੜੀ ਆਪਣਾ ਦਰਜ ਕਰਾਇਆ, ਉਹਦੇ 'ਚ ਬਲਰਾਮ ਜਾਖੜ ਨੂੰ ਕੋਟ ਕੀਤਾ ਗਿਆ ਸੀ ਕਿ ਬਲਰਾਮ ਜਾਖੜ ਨੇ ਆਪਣੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਕਿਹਾ, ਔਰ ਇਹ ਜਾਖੜ ਦੇ ਐਗਜ਼ੈਕਟ ਸ਼ਬਦ ਨੇ, ਇਫ ਵੀ ਹੈਵ ਟੂ ਕਿਲ ਏ ਮਿਲੀਅਨ ਸਿੱਖਸ ਟੂ ਪ੍ਰੀਜ਼ਰਵ ਇੰਡੀਆਜ਼ ਟੈਰੀਟੋਰੀਅਲ ਇੰਟੈਗ੍ਰਿਟੀ ਸੋ ਬੀ ਇਟ, ਕਿ ਜੇ ਭਾਰਤ ਦੀ ਏਕਤਾ ਅਖੰਡਤਾ ਨੂੰ ਬਹਾਲ ਰੱਖਣ ਦੇ ਲਈ, ਕਾਇਮ ਰੱਖਣ ਦੇ ਲਈ ਸਾਨੂੰ 10 ਲੱਖ ਸਿੱਖ ਵੀ ਮਾਰਨੇ ਪਏ ਤੇ ਅਸੀਂ ਹਿਚਕਚਾਵਾਂਗੇ ਨਹੀਂ। ਇਹ ਔਨ ਰੈਕਡ ਜੀ। ਹੁਣ ਇਸ ਸਾਰੇ ਤੋਂ ਬਾਅਦ ਤੁਸੀਂ ਅੰਦਾਜ਼ਾ ਲਾਓ, ਹੁਣ ਉਸ ਦਾ ਅਫਸੋਸ ਫਲਾਣਾ ਵੀ ਕਰ ਰਿਹਾ ਹੈ, ਢਿਮਕਾ ਵੀ ਕਰ, ਔਰ ਬਾਦਲ ਦਾ ਬੜਾ ਨੇੜੇ। ਜਦੋਂ ਅੱਜ ਤੁਸੀਂ ਉਹਨਾਂ ਸਾਰੇ ਕਰੈਕਟਰਸ ਨੂੰ ਦੇਖਦੇ ਹੋ ਕਿ ਕਿਸ ਕਿਸਮ ਦੇ ਲੋਕ, ਹੁਣ ਬਾਦਲ ਦਾ KP ਗਿੱਲ ਨਾਲ ਕੀ ਸੰਬੰਧ ਰਿਹਾ ਹੈ, ਕਿਵੇਂ ਉਸ ਦੇ ਪਿਓ ਦੇ ਘਰ ਦੇ ਨੇੜੇ ਇਹਦਾ ਘਰ ਸੀ, ਔਰ KP ਗਿੱਲ ਉਸ ਪੀਰੀਅਡ 'ਚ ਜਦੋਂ ਜਾਖੜ ਇਹ ਕਹਿ ਰਿਹਾ ਸੀ ਕਿ ਮਾਰ ਦਿਓ 10 ਲੱਖ ਸਿੱਖ, ਏਕਤਾ ਅਖੰਡਤਾ ਲਈ ਜੇ 10 ਲੱਖ ਸਿੱਖ ਵੀ ਮਾਰਨਾ ਪੈਂਦਾ ਤੇ ਅਸੀਂ ਨਹੀਂ ਹਿਚਕਚਾਵਾਂਗੇ। ਔਰ ਇਹ ਉਹ ਪੀਰੀਅਡ ਸੀ ਕਿ ਬਾਦਲ ਨੂੰ KP ਗਿੱਲ ਬਰੀਫਿੰਗ ਦਿੰਦਾ ਸੀ, ਔਰ ਜਿਸ ਤਰੀਕੇ ਦੇ ਨਾਲ ਹੁਣ ਇਹ ਸਾਰਾ ਪਾਰਟ ਜਿਸ ਹੱਦ ਤੱਕ ਚਲਾ ਗਿਆ, ਹੁਣ ਇਹ ਜੇ ਰਿਗਰੈਟ ਕੀਤਾ ਹੈ ਕਿ ਜੀ ਇਹ 26 ਜਨਵਰੀ ਦੇ ਮੌਕੇ ਕਿਉਂ ਨਹੀਂ ਸਿੱਖ ਰੈਜੀਮੈਂਟ ਨੂੰ ਜਿਹੜਾ ਉਹ ਪੈਰੇਡ ਕਰਵਾਈ ਗਈ, ਬਾਦਲ ਨੇ ਵੀ ਵਕਤੀ ਜਿਹੀ ਦੇ ਦਿੱਤੀ ਸਟੇਟਮੈਂਟ। ਹੁਣ ਅੱਜ ਜਿਹੜਾ ਕਮਲਨਾਥ BJP ਦਾ ਪ੍ਰਧਾਨ ਹੈ, ਉਹ ਜਿਹੜਾ ਉਹ 10 ਕਦਮ ਅੱਗੇ ਜਾ ਕੇ ਉਹ ਸਿੱਖਾਂ ਨੂੰ ਕਹਿ ਰਿਹਾ, ਔਰ ਪਹਿਲਾਂ ਹੀ ਰਿਜੂ ਕਹਿ ਕੇ ਗਿਆ ਉੱਥੇ ਕਿ ਜੀ ਇਹ ਤਾਂ ਫਿਰਕੂ ਗੱਲਬਾਤ ਹੈ, ਜੇ ਕਹਿਣਾ ਕਿ ਜੀ ਸਿੱਖਾਂ ਇਹ ਤਾਂ ਫੌਜ ਨੂੰ ਫਿਰਕੂ ਲਾਈਨ ਦੇ ਉੱਤੇ ਵੰਡਣ ਦੀ ਗੱਲ ਹੈ, ਤੇ ਕਮਲਨਾਥ ਇਹ ਕਹਿ ਰਿਹਾ ਕਿ ਜੀ ਇਹ ਕੋਈ ਗੱਲ ਨਹੀਂ ਹੈ, ਇਹ ਤਾਂ ਇਹ ਕਿਹੜਾ ਕਹਿੰਦਾ, ਕੌਣ ਕਹਿੰਦਾ ਰਿਪਬਲਿਕ ਡੇ ਪੈਰੇਡ ਦੇ ਵਿੱਚ ਜਿਹੜਾ ਉਹ ਸਿੱਖ ਨਹੀਂ ਸੀਗੇ, ਉਹਦੇ ਕਹਿੰਦੇ ਸਿੱਖ ਸੀ। ਔਰ ਮੈਂ ਵੀ ਜਦੋਂ ਸਟੇਟਮੈਂਟ ਪੜ੍ਹੀ ਇੱਕ ਵਾਰੀ ਮੈਨੂੰ ਲੱਗਾ ਵੀ ਅਸੀਂ ਸਾਰੇ ਹੀ ਗਲਤ ਹੋ ਗਏ। ਫਿਰ ਉਹ ਕਹਿੰਦਾ ਹੈ ਕਿ ਜੀ ਜਿਹੜਾ ਬੈਂਡ ਸੀ, ਜਿਹੜਾ ਕਿ ਸੰਵਿਧਾਨਕ ਧੁਨ ਵਜਾ ਰਿਹਾ ਸੀ, ਉਹਦੇ 'ਚ ਸਿੱਖ ਲਾਈਟ ਇਨਫੈਂਟਰੀ ਤੇ ਦੂਜਿਆਂ ਦੇ ਵੀ ਜਿਹੜੇ ਹੈ ਉਹ ਬੰਦੇ ਸੀ ਉਹਦੇ 'ਚ। ਕਹਿੰਦਾ ਇਹ ਕਿਵੇਂ ਕਿਹਾ ਜਾ ਸਕਦਾ ਜੀ ਨਹੀਂ ਸੀ। ਤੇ ਮੈਨੂੰ ਔਰ ਅੱਜ ਵੌਇਸ ਓਵਰ ਸੀ TV 84 ਨਿਊਜ਼ ਦੇ ਉੱਤੇ ਇਸ ਮੁੱਦੇ ਦੇ ਉੱਤੇ, ਕਿਉਂਕਿ
ਇਹ ਕਾਫੀ ਅੱਜਕੱਲ ਭਖਿਆ ਹੋਇਆ ਹੈ। ਫ੍ਰੈਂਚ ਐਮਬੈਸੀ ਨੇ ਵੀ ਆਪਣੀ ਐਕਸਪਲੇਨੇਸ਼ਨ ਦਿੱਤੀ ਹੈ ਔਰ ਜਿਹੜੇ ਦਿੱਲੀ ਤੋਂ 3 ਅਖਬਾਰ ਛਪਦੇ ਨੇ, ਸਿੱਖ ਟਾਈਮਜ਼ ਔਰ ਦੂਸਰੇ, ਉਹਨਾਂ ਦੇ ਐਡੀਟਰ ਨੇ ਸਰ ਗੁਰਚਰਨ ਸਿੰਘ ਬੱਬਰ, ਉਹਨਾਂ ਨੇ ਲੀਡ ਸਟੋਰੀ ਇਹਦੇ ਤੇ ਕੀਤੀ ਹੈ ਔਰ ਅੱਜ ਟੀਵੀ 84 ਨਿਊਜ਼ 'ਚ ਅੱਧੇ ਘੰਟੇ ਦੀ ਗੱਲਬਾਤ ਉਹਨਾਂ ਦੇ ਨਾਲ ਹੋਏਗੀ। ਤੇ ਉਹ ਸਗੋਂ ਜਦੋਂ ਅੱਜ ਮੇਰੀ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿਣ ਲੱਗੇ ਜੀ ਜਦੋਂ ਦੀ ਇਹ ਸਟੋਰੀ ਆਈ ਹੈ ਬਹੁਤ ਸਾਰੇ ਏਜੰਸੀਆਂ ਦੇ ਬੰਦੇ, ਦੂਸਰੇ ਲੋਕ ਉਹ ਦਬਾਅ ਪਾ ਰਹੇ ਨੇ ਕਿ ਜੀ ਤੁਸੀਂ ਤਾਂ ਫੌਜ ਦੇ ਵਿੱਚ ਬਗਾਵਤ ਕਰਾਉਣਾ ਚਾਹੁੰਦੇ ਹੋ, ਤੁਸੀਂ ਤਾਂ ਭੜਕਾ ਰਹੇ ਹੋ ਜਾਂ ਤੁਸੀਂ ਇੱਧਰ ਉੱਧਰ ਕਰ ਰਹੇ ਹੋ। ਕਹਿੰਦੇ ਮੈਂ ਕਿਹਾ ਜੀ ਨਹੀਂ, ਮੈਂ ਤਾਂ ਜੋ ਸੱਚ ਹੈ ਉਹ ਬਿਆਨ ਕੀਤਾ। ਸੋ ਇਹ ਉਹ ਪੀਰੀਅਡ ਹੈ ਔਰ ਇਹ ਹੁਣ ਬਜਾਏ ਕਿ ਬੀਜੇਪੀ ਜਿਹੜੀ ਕਿ ਪਾਰਟਨਰ ਹੈ ਪੰਜਾਬ 'ਚ ਅਕਾਲੀਆਂ ਦੇ ਨਾਲ, ਰਿਜੂ ਨੇ ਇਹਦੇ ਤੇ ਕੀ ਸਟੇਟਮੈਂਟ ਦਿੱਤੀ ਔਰ ਜਿਹੜਾ ਬੀਜੇਪੀ ਚੀਫ ਹੈ ਉਹ ਕਹਿ ਰਿਹਾ ਹੈ ਕਿ ਜੀ ਇਹ ਤਾਂ ਜਿਹੜਾ ਹੈ ਉਹ ਜਿਹੜਾ ਬੈਂਡ ਵਜਾ ਰਿਹਾ ਸੀ ਸੰਵਿਧਾਨਕ ਸਦਭਾਵਨਾ ਦੀ ਧੁਨ ਉਹਦੇ 'ਚ ਸੀ। ਔਰ ਮੈਂ ਉਹਦੇ 'ਚ ਮੈਨੂੰ ਕੁਦਰਤੀ ਇਹ ਸੁਣਦਿਆਂ ਖਿਆਲ ਆਇਆ, ਮੈਂ ਕਿਹਾ ਜੀ ਇੱਕ ਪਿੰਡੂ ਮੁੰਡਾ ਦੌੜ ਗਿਆ ਪਿੰਡੋਂ ਕਿ ਜੀ ਐਕਟਰ ਬਣਨਾ ਜੀ, ਬੰਬਈ ਚਲਾ ਗਿਆ, 5-7 ਸਾਲ ਲੰਘ ਗਏ, ਪਿੰਡ ਵਾਲੇ ਵੀ ਕੋਈ ਫਿਲਮ ਆਏ ਨਵੀਂ ਉਹ ਦੇਖਣ ਜਾਣ ਵੀ ਸਾਡਾ ਮੁੰਡਾ ਗਿਆ ਕੋਈ ਐਕਟਰ ਬਣਿਆ ਹੋਏਗਾ, ਉਹ ਕਦੇ ਨਜ਼ਰ ਨਹੀਂ ਆਇਆ। ਜੋ 5-7 ਸਾਲ ਬਾਅਦ ਉਹ ਤੁਰਿਆ ਆਏ ਮੁੰਡਾ ਪਿੰਡ ਵੱਲ, ਤੇ ਪਿੰਡ ਵਾਲਿਆਂ ਨੇ ਕਿਹਾ ਭਾਈ ਤੂੰ ਗਿਆ ਸਾਰਾ ਛੱਡ ਛਡਾ ਕੇ ਕੀ ਬਣਿਆ, ਤੈਨੂੰ ਕੋਈ ਆਇਆ ਤਾਂ ਹੈ ਨਹੀਂ। ਮੈਂ ਕਹਿੰਦਾ ਕਿਉਂ ਨਹੀਂ ਆਇਆ ਮੈਂ? ਉਹ ਕਹਿੰਦਾ ਨਹੀਂ ਜੀ, ਕਹਿੰਦਾ ਤੁਸੀਂ ਫਿਰ ਦੇਖਿਆ? ਕਹਿੰਦਾ ਅਲੀ ਬਾਬਾ 40 ਚੋਰ ਦੇਖੀ ਫਿਲਮ? ਉਹ ਕਹਿੰਦਾ ਜੀ ਦੇਖੀ, ਉਹਦੇ ਤੂੰ ਤਾਂ ਤੇਰੀ ਤਾਂ ਕੋਈ ਨਹੀਂ। ਕਹਿੰਦਾ ਉਹ ਜਿਹੜਾ 40 ਕੁੱਪੇ ਸੀ ਨਾ, ਜਿਹੜਾ 40ਵਾਂ ਕੁੱਪਾ ਸੀ ਉਹਦੇ 'ਚ ਮੈਂ ਹੀ ਸੀ, ਉੱਤੇ ਢੱਕਣ ਰੱਖਿਆ ਸੀ। ਕਹਿੰਦਾ ਮੈਂ ਉਹ 40ਵਾਂ ਕੁੱਪਾ ਮੇਰਾ ਸੀ। ਸੋ ਮੈਂ ਕਿਹਾ ਵੀ ਹੁਣ ਸਿੱਖਾਂ ਦਾ ਹਾਲ ਇਹ ਹੋ ਗਿਆ ਕਿ ਵੀ ਕਿੱਥੇ 150 ਸਾਲ ਪਹਿਲਾਂ 1,50,000 ਸਕੁਅਰ ਮਾਈਲ ਟੈਰੀਟਰੀ ਦੀ ਉਸ ਮਲਕੀਅਤ ਵਾਲੇ ਮੁਲਕ ਨੂੰ ਰਨ ਕਰਨ ਵਾਲੇ ਸੋਵਰਨ ਨੇਸ਼ਨ, ਜਿਨ੍ਹਾਂ ਦੇ ਕੋਲ ਇਹ ਫ੍ਰੈਂਚ ਜਰਨੈਲ ਜਿਹੜੇ ਨੇ ਇਹ ਆ ਕੇ ਨੌਕਰੀ ਕਰਦੇ ਸੀ, ਨੈਪੋਲੀਅਨ ਬੋਨਾਪਾਰਟ ਦੇ ਜਰਨੈਲ, ਜਨਰਲ ਐਲਾਰਡ, ਜਨਰਲ ਵੈਂਤੁਰਾ, ਇਹ ਆ ਕੇ ਤਰਲੇ ਕਰਦੇ ਸੀ, ਫਿਰ ਸਿਫਾਰਿਸ਼ਾਂ ਦੂਜਿਆਂ ਦੀਆਂ ਲੈ ਕੇ ਆਉਂਦੇ ਸੀ, ਜਿਨ੍ਹਾਂ ਦੇ ਨਾਲ ਇੰਗਲੈਂਡ ਦਾ ਵਿਲੀਅਮ ਬੈਂਟਿੰਗ ਗਵਰਨਰ ਜਨਰਲ ਜਿਹੜਾ ਹੈ ਉਹ ਮੁਲਾਕਾਤ ਦੇ ਲਈ ਤਰਸਦੇ ਸੀ, ਜਿਹਦੇ ਚੋਂ ਰੋਪੜ ਦੀ ਸੰਧੀ ਨਿਕਲੀ, ਜਿਹਨੇ ਜਿਸ ਸਿੱਖ ਰਾਜ ਦੀਆਂ ਹੱਦਾਂ ਜਾ ਕੇ ਚਾਈਨਾ ਦੇ ਨਾਲ ਲੱਗੀਆਂ ਔਰ ਉਸ ਜ਼ਮਾਨੇ ਦੇ ਵਿੱਚ ਟ੍ਰਾਈਪਾਰਟਾਈਟ ਟ੍ਰੀਟੀ ਬਿਟਵੀਨ ਦਾ ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ ਐਂਡ ਸਰਕਾਰੇ ਖਾਲਸਾ ਜੀਓ ਦੇ ਵਿਚਕਾਰ ਹੋਈ 1842 ਚ। ਤੇ ਅੱਜ ਅਸੀਂ ਜਿਹੜਾ ਉਹ ਬੈਂਡ ਬਾਜੇ 'ਚ ਅਲੀ ਬਾਬਾ 40 ਚੋਰ ਦੇ 40ਵੇਂ ਕੁੱਪੇ 'ਚ ਉੱਤੇ ਲਿਡ ਰੱਖ ਕੇ ਇਹ ਸਾਨੂੰ ਕਹਿ ਰਹੇ ਨੇ ਕਿ ਜੀ ਦੇਖੋ ਤੁਹਾਨੂੰ ਤਾਂ ਅਸੀਂ ਡਿਸਪਲੇ ਕੀਤਾ, ਬੈਂਡ ਤਾਂ ਤੁਸੀਂ ਵਜਾਇਆ ਜੀ। ਸੋ ਇਹ ਜਿਹੜੀ ਸਿਚੁਏਸ਼ਨ ਔਰ ਫਰਾਂਸ ਦਾ ਹਾਲ ਦੇਖ ਲਓ, ਔਰ ਫਰਾਂਸ ਦੇ ਐਂਬੈਸਡਰ ਨੇ ਇਸ ਦੇ ਉੱਤੇ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੈ, ਜਿਹਨੂੰ ਉਹਨੇ ਕਿਹਾ ਜੀ ਇਹ ਗਲਤ ਕਹਿ ਰਹੇ ਨੇ ਕਿ ਪਬਲਿਕ ਪਲੇਸਿਸ ਔਰ ਦੂਜੇ ਤੇ ਪਾਬੰਦੀ ਹੈ, ਔਰ ਇਹ ਗੱਲ ਠੀਕ ਹੈ ਕਿ ਕਹਿੰਦੇ ਉੱਥੇ ਤਾਂ ਅਸੀਂ ਸਿਰਫ ਬੁਰਕੇ ਤੇ ਪਾਬੰਦੀ ਲਾਈ ਹੋਈ ਹੈ। ਪਰ ਅੱਜ ਹੀ ਇੱਕ ਹੋਰ ਚੈਨਲ ਨਾਲ ਵੀ ਮੇਰੀ ਮੀਡੀਆ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਜਾਣਕਾਰੀ ਚਾਹੀ ਵੀ ਇਸ ਸਟੇਟਮੈਂਟ 'ਚ ਕਿੰਨੀ ਕੁ ਟਰੂਥ ਹੈ ਜੀ। ਮੈਂ ਕਿਹਾ ਜੀ ਨਾ ਸਿੱਖਾਂ ਨੂੰ ਪੜ੍ਹਨ ਦਾ ਸ਼ੌਕ ਹੈ, ਨਾ ਹੁਣ ਮੈਂ ਕਿਹਾ ਜਿਨ੍ਹਾਂ ਨੇ ਬਿਆਨ ਦਿੱਤੇ ਨੇ ਉਹ ਵੀ ਹੱਥ ਮਲਦੇ ਹੋਣੇ ਨੇ ਜੀ ਅਸੀਂ ਕਿਉਂ ਗਲਤ ਸਟੇਟਮੈਂਟ ਦੇ ਦਿੱਤੀ। ਮੈਂ ਕਿਹਾ ਸਿਰਫ 2002 ਦਾ ਫਰਾਂਸ ਦੇ ਵਿੱਚ ਓਸਟੈਂਸੀਬਲ ਸਾਈਨਸ ਆਫ ਰਿਲੀਜਨ ਦੇ ਥੱਲੇ ਪਬਲਿਕ ਸਕੂਲਾਂ 'ਚ ਹੀ ਪਾਬੰਦੀ ਨਹੀਂ ਹੈ। ਫਰਾਂਸ ਦੇ ਵਿੱਚ ਕੋਈ ਸਿੱਖ ਜਿਹੜਾ ਕੋਈ ਸਿੱਖ ਦਸਤਾਰ ਦੇ ਨਾਲ ਡਰਾਈਵਿੰਗ ਲਾਇਸੈਂਸ ਨਹੀਂ ਬਣਾ ਸਕਦਾ, ਉਹਨੂੰ ਬਿਨਾਂ ਦਸਤਾਰ ਤੋਂ ਨੰਗੇ ਸਿਰ ਡਰਾਈਵਿੰਗ ਲਾਇਸੈਂਸ ਤੇ ਉਹਦੀ ਫੋਟੋ ਲੱਗਦੀ ਜੀ। ਫਿਰ ਜਿਹੜਾ ਤੁਹਾਡਾ ਰੈਜ਼ੀਡੈਂਟ ਸਟੇਟਸ ਹੈ ਫਰਾਂਸ ਦੇ ਵਿੱਚ, ਉਹਦੇ 'ਚ ਤੁਹਾਡੀ ਜਿਹੜੀ ਹੈ ਪੱਗ ਤੋਂ ਬਿਨਾਂ ਫੋਟੋ ਹੋਏਗੀ, ਉਹੀ ਐਕਸੈਪਟੇਬਿਲਟੀ ਹੈ। ਔਰ ਮੈਂ ਕਿਹਾ ਵੀ ਇਹ ਗੱਲ ਕੋਈ ਜ਼ਬਾਨੀ ਕਲਾਮੀ ਨਹੀਂ, ਇਸ ਮੁੱਦੇ ਦੇ ਉੱਤੇ 3 ਕੇਸ ਜਿਹੜੇ ਯੂਰਪੀਅਨ ਕੋਰਟ 'ਚ ਲੂਜ਼ ਹੋਏ, ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਯੂਨਾਈਟਿਡ ਸਿੱਖਸ ਨੇ ਜਿੱਤੇ ਨੇ। ਰਣਜੀਤ ਸਿੰਘ ਦਾ ਕੇਸ ਹੈ, ਸ਼ਿੰਗਾਰਾ ਸਿੰਘ ਮਾਨ ਦਾ ਕੇਸ ਹੈ, ਇੱਕ ਸਟੂਡੈਂਟ ਦਾ ਕੇਸ, ਤਿੰਨੋਂ ਕੇਸ ਜਿਹੜੇ ਇਹਨਾਂ ਤਿੰਨਾਂ ਲਾਜ਼ ਦੇ ਉੱਤੇ ਨੇ। ਮੈਂ ਕਿਹਾ ਹੁਣ ਇਹੀ ਪਾਬੰਦੀ ਰਹਿ ਗਈ ਹੈ ਕਿ ਵੀ ਪਬਲਿਕ ਪਲੇਸਾਂ ਤੇ ਉਹ ਵੀ ਬੁਰਕੇ ਤੇ ਲਾਈ ਹੋਈ ਹੈ, ਪੱਗ ਤੇ ਵੀ ਲਾ ਦੇਣਗੇ। ਪਰ ਜਿਸ ਤਰੀਕੇ ਨਾਲ ਔਰ ਇਹ ਹੈ ਜਦੋਂ ਤੁਸੀਂ ਇੱਕ ਪਾਸੇ ਉਹੀ ਐਮਬੈਸੀ ਵਾਲਾ ਕਹਿ ਰਿਹਾ ਕਿ ਜੀ ਨਹੀਂ ਜਿਹੜਾ ਉਹ ਪ੍ਰੈਜ਼ੀਡੈਂਟ ਨੇ ਉਹ ਤਾਂ ਚਾਹੁੰਦੇ ਸੀ ਸਿੱਖ ਕੰਟਿੰਜੈਂਟ। ਸੋ ਇਹਦੇ ਤੋਂ ਇਹ ਜ਼ਾਹਿਰ ਹੈ, ਔਰ ਇਹ ਟ੍ਰਿਬਿਊਨ ਦੀ ਸਟੋਰੀ, ਦਾ ਹਿੰਦੂ ਦੀ ਸਟੋਰੀ, ਉਹਦੀਆਂ 3 ਹੈਡਲਾਈਨਸ ਨੇ। ਐਮਬੈਸੀ ਸੇਜ਼ ਨੋ ਬੈਨ ਔਨ ਸਿੱਖ ਟਰਬਨ ਇਨ ਪਬਲਿਕ ਪਲੇਸਿਸ ਇਨ ਫਰਾਂਸ, ਨੰਬਰ 1। ਸਬ ਹੈਡਿੰਗ ਹੈ नो हॉस्टिलिटी ऑन सिक्स देयर श्राइन्स, कि कोई साडे नंबर अगला हेडिंग है वी अपहोल्ड द फ्रीडम ऑफ रिलीजन,
ਔਰ ਫਿਰ ਹੈ ਹਾਲੈਂਡੇ ਵਾਂਟਡ ਸਿੱਖ ਕੰਟੀਨਜੈਂਟ ਐਟ ਰਿਪਬਲਿਕ ਡੇ ਪੈਰੇਡ। ਹਾਲਾਂ ਉਹਦੇ ਥੱਲੇ ਖਬਰ ਹੋਰ ਬਣਾ ਦਿੱਤੀ ਹੋਈ ਹੈ ਕਿ ਹਾਲੈਂਡੇ ਚਾਹੁੰਦਾ ਸੀ ਕਿ ਸਿੱਖ ਕੰਟੀਨਜੈਂਟ ਜਿਹੜੀ ਹੈ ਉਹ ਉਸ ਪੈਰੇਡ ਦੇ ਵਿੱਚ ਹੋਏ। ਹੁਣ ਇਹ ਕੀ ਗੜਬੜ ਹੈ? ਬੀਜੇਪੀ ਦਾ ਮੁਖੀ ਕਹਿ ਰਿਹਾ ਜੀ ਸਿੱਖ ਤਾਂ ਬੈਂਡ ਵਜਾ ਰਹੇ ਸੀ ਪੈਰੇਡ ਤੇ, ਕਿਵੇਂ ਤੁਸੀਂ ਕਹਿੰਦੇ ਹੋ ਕਿ ਜੀ ਸਿੱਖ ਲਾਈਟ ਜਿਹੜੀ ਸਿੱਖ ਰੈਜੀਮੈਂਟਾਂ ਨਹੀਂ ਸੀ ਜੀ। ਕੋਈ ਹੋਰ ਬਿਆਨ ਦੇ ਰਿਹਾ ਹੈ। ਈਵਨ ਅਮਰਿੰਦਰ ਨੇ ਇੱਕ ਵਾਰੀ ਤਾਂ ਬਿਆਨ ਦੇ ਦਿੱਤਾ ਹੈ ਤੇ ਹੁਣ ਉਹ ਕਹਿ ਰਿਹਾ ਜੀ ਇਹਦੇ 'ਚ ਇਹ ਪਾਰਲੀਮੈਂਟ 'ਚ ਸਵਾਲ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਜਿਹੜਾ ਰੋਸਟਰ ਬਣਦਾ ਹੈ ਕਿਹਨੇ ਜਾਣਾ ਹੈ ਇਹ ਆਰਮੀ ਚੀਫ ਬਣਾਉਂਦਾ, ਇਹ ਦਿੱਲੀ 'ਚ ਆਰਮੀ ਹੈੱਡਕੁਆਰਟਰ ਬਣਾਉਂਦਾ ਔਰ ਮੈਂ ਆਰਮੀ ਚੀਫ ਨਾਲ ਗੱਲ ਕਰਾਂਗਾ। ਪਰ ਹੁਣ ਫਰਾਂਸ ਦੇ ਜੇ ਇਸ ਖਬਰ ਨੂੰ ਮੰਨੀਏ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਇੰਡੀਅਨ ਆਰਮੀ ਚੀਫ ਨੂੰ ਤਾਂ ਨਹੀਂ ਕਿਹਾ ਕਿ ਜੀ ਮੈਨੂੰ ਸਿੱਖ ਰੈਜੀਮੈਂਟ ਜ਼ਰੂਰ ਤੁਸੀਂ ਕਰਵਾਓ ਜਿਹੜਾ ਸੈਲੂਟ ਕਰੇ। ਸੋ ਜ਼ਾਹਰ ਹੈ ਕਿ ਇਹ ਫੈਸਲਾ ਪੋਲੀਟੀਕਲ ਫੈਸਲਾ ਕਿਸ ਲੈਵਲ ਦੇ ਉੱਤੇ ਜਾ ਕੇ ਹੋਇਆ। ਔਰ ਜੇ ਤੁਸੀਂ ਇਹਨੇ ਇਸ ਗਵਰਨਮੈਂਟ ਦਾ ਰਵੱਈਆ ਦੇਖੋ ਆਰਐਸਐਸ ਦਾ, ਕਿੱਥੇ ਤੇ ਪਿਓ ਪੁੱਤਰ ਸੁੱਖਾ ਅਮਲੀ ਤੇ ਬੁੱਢਾ ਲੂੰਬੜ ਨਹੀਂ ਉਹ ਇਹ ਕਹਿੰਦੇ ਸੀ ਜੀ ਉਹ ਦੇਖੋ ਭਾਜੀ ਫਿਕਰ ਨਾ ਕਰੋ ਦਿੱਲੀੋਂ ਟਰੱਕ ਭਰ ਕੇ ਆਉਣਗੇ ਨੋਟਾਂ ਦੇ ਨਹੀਂ। ਤੇ ਇਹਨਾਂ ਨੇ ਕਿਹਾ ਜੀ ਸਾਡਾ ਇਕਨੋਮਿਕਲ ਪੈਕੇਜ ਬਾਰਡਰ ਸਟੇਟ ਇਹ ਉਹ ਕਹਿੰਦੇ ਗੈਟ ਲਾਸਟ, ਤੁਹਾਨੂੰ ਤਾਂ ਪੁਰਾਣੀ ਸਰਕਾਰ ਨੇ ਜ਼ਿਆਦਾ ਪੈਸੇ ਦਿੱਤੇ ਹੋਏ ਨੇ ਉਹ ਵੀ ਵਾਪਸ ਮੋੜੋ ਜੀ। ਇਕਨੋਮਿਕਲ ਰਾਹਤ ਕੀ ਦੇਣੀ ਸੀ, ਕੋਈ ਹੋਰ ਰਾਹਤ ਕੀ ਦੇਣੀ ਸੀ? ਅੰਮ੍ਰਿਤਸਰ ਦੇ ਨਾਂ ਤੇ ਪਹਿਲਾਂ ਹੋਇਆ ਲਓ ਜੀ ਅੰਮ੍ਰਿਤਸਰ ਡਿਵੈਲਪ ਉਹ ਹੁਣ 18 ਕੇ 22 ਕਿੰਨੀਆਂ ਸੋ ਕਾਲਡ ਸਮਾਰਟ ਸਿਟੀਜ਼ ਬਣਾਈਆਂ, ਲੁਧਿਆਣਾ ਕੱਢ ਲਿਆ ਉਹਦੇ ਚ, ਅੰਮ੍ਰਿਤਸਰ ਗਾਇਬ। ਔਰ ਜੋ ਕੁਝ ਜਿੰਨਾ ਡਰਟ ਔਰ ਜਿਸ ਕਿਸਮ ਦਾ ਸਾਰਾ ਉੱਥੇ এনवायरमेंटल ਹਾਲ ਹੈ, ਕੈਂਸਰ ਕੈਪੀਟਲ ਬਣਿਆ ਹੋਇਆ ਸਾਰਾ ਮਾਲਵਾ ਰੀਜਨ। ਔਰ ਹੁਣ ਇਹ ਜਿਹੜੇ ਰੱਖੇ ਸੀ ਮੋਰ ਖੰਭ ਲਾ ਕੇ ਨੱਚਣ ਵਾਲੇ ਰਿਪਬਲਿਕ ਡੇ ਦੇ ਉੱਤੇ ਹੁਣ ਉਹ ਵੀ ਉਹਨਾਂ ਨੇ ਪਾਸੇ ਕਰ ਦਿੱਤੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਫਰਾਂਸ ਦਾ ਇਹ ਜਿਹੜਾ ਦਾਅਵਾ ਹੈ ਇਹ ਵੀ ਝੂਠਾ ਸੀ ਉਹਨਾਂ ਦੇ ਐਂਬੈਸਡਰ ਦਾ ਕਿ ਜੀ ਅਸੀਂ ਸਿਰਫ ਪਬਲਿਕ ਸਕੂਲਾਂ 'ਚ ਹੈ, ਉਹ ਵੀ ਅਸੀਂ ਹੈਡ ਆਫ ਦਾ ਸਕੂਲਸ ਨੂੰ ਛੱਡਿਆ ਹੋਇਆ। ਔਰ ਇਹ ਕਹਿਣਾ ਕਿ ਜੀ it leaves to the head of the public schools to take the most appropriate measures so that it is implemented in a sensitive manner। ਕਿਹੜਾ ਸੈਂਸਿਟਿਵ ਮੈਨਰ ਹੈ? ਜਦੋਂ ਅਸੀਂ ਲਾਅ ਬਣਾਇਆ ਹੈ ਹੈਡ ਆਫ ਦਾ ਤੁਹਾਡਾ ਸਕੂਲ ਕਹਿੰਦਾ ਕਿ ਜੀ ਬੱਚਾ ਆ ਹੀ ਨਹੀਂ ਸਕਦਾ ਪਟਕਾ ਬਨ ਕੇ ਵੀ, ਔਰ ਦੂਸਰਾ ਸਿਰ ਖੋਲ ਕੇ ਆ ਜਾਏ ਨਹੀਂ, ਔਰ ਤੁਸੀਂ ਜਾਂ ਗੁੱਤ ਕਰਕੇ ਮੁੰਡਾ ਜਾਏ, ਤੁਸੀਂ ਉਹਦਾ ਜਿਹੜਾ ਉਹਦੇ ਵਿੱਚ ਇਨਫੀਰੀਅਰਿਟੀ ਕੰਪਲੈਕਸ ਭਰ ਰਹੇ ਹੋ ਪਹਿਲੇ ਦਿਨ ਤੋਂ ਔਰ ਸੈਕੂਲਰਿਜ਼ਮ ਦੇ ਨਾਂ ਥੱਲੇ। ਔਰ ਫਿਰ ਇਹ ਕਹਿੰਦੇ the Sikhs of France understand, ਦੇਖੋ ਕਿੰਨਾ ਇਹ ਡਿਪਲੋਮੇਸੀ ਦੀ ਵੀ ਕਿੰਨੀ ਬੇਈਮਾਨ ਜ਼ਬਾਨ ਹੈ। the Sikhs of France understand and have assimilated the laws on French principle of separation between the state and the religious institutions, and practical solutions have been found to reconcile their religious practice with the principles of the French Republic। ਹੁਣ ਉਹ ਕਹਿੰਦਾ ਹੈ ਜੀ ਜਿਹੜੇ ਫਰਾਂਸ ਦੇ ਸਿੱਖ ਨੇ ਉਹ ਇਸ ਕਾਨੂੰਨ ਨੂੰ ਸਮਝ ਗਏ ਨੇ ਬੜੀ ਚੰਗੀ ਤਰ੍ਹਾਂ। ਉਹਨਾਂ ਨੇ ਜਿਹੜਾ ਸਾਡਾ ਫਰਾਂਸ ਦਾ ਸਿਧਾਂਤ ਹੈ ਸੈਪਰੇਸ਼ਨ ਆਫ ਚਰਚ ਐਂਡ ਸਟੇਟ ਜੀ ਉਹਦੇ ਥੱਲੇ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਫਰਾਂਸ ਦੇ ਮੁਤਾਬਕ ਢਾਲ ਲਿਆ। ਔਰ ਇਹ ਜਿਹੜਾ ਹੁਣ ਇਹਦਾ ਅਸੀਂ ਸੋਲੂਸ਼ਨ ਲੱਭ ਲਿਆ ਪ੍ਰੈਕਟੀਕਲ ਸੋਲੂਸ਼ਨ, ਔਰ ਇਹ ਪ੍ਰੈਕਟੀਕਲ ਸੋਲੂਸ਼ਨ ਫ੍ਰੈਂਚ ਰਿਪਬਲਿਕ ਦੀ ਇਨ ਲਾਈਨ ਦੇ ਉੱਤੇ। ਪਰ ਮੈਨੂੰ ਯਾਦ ਹੈ ਕਿ ਵੀ ਜਦੋਂ ਇਹ ਲਾਅ ਹੋਇਆ ਅੱਜ ਤੋਂ 4-5 ਸਾਲ ਪਹਿਲਾਂ ਮੈਂ ਇੱਕ ਪੂਰਾ ਡੈਲੀਗੇਸ਼ਨ 11 ਆਰਗੇਨਾਈਜੇਸ਼ਨਸ ਅਮਰੀਕਾ ਦੀਆਂ ਦਾ ਲੈ ਕੇ ਫ੍ਰੈਂਚ ਐਂਬੈਸਡਰ ਨੂੰ ਮਿਲਿਆ ਵਾਸ਼ਿੰਗਟਨ ਡੀਸੀ 'ਚ। ਹਾਲਾਂ ਉਹ 40 ਮਿੰਟ ਦੀ ਮੀਟਿੰਗ ਸੀ, ਲਗਭਗ 2 ਘੰਟੇ ਚੱਲੀ। ਤੇ ਮੈਂ ਉਹਨੂੰ ਐਂਬੈਸਡਰ ਨੂੰ ਸਿੱਧੇ ਤੌਰ ਤੇ ਕਿਹਾ, ਮੈਂ ਕਿਹਾ ਜੀ ਤੁਸੀਂ ਫਰਾਂਸ ਨੇ ਇੱਕ ਨਵਾਂ ਧਰਮ ਸ਼ੁਰੂ ਕੀਤਾ ਜੀ। ਔਰ ਉਹ ਇੱਕਦਮ ਤਾਂ ਪਹਿਲਾਂ ਦੇਖਦਾ ਰਿਹਾ, ਫਿਰ ਮੈਂ ਪੌਜ਼ ਦੇ ਕੇ ਕਿਹਾ, ਮੈਂ ਕਿਹਾ ਜੀ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਫੰਡਾਮੈਂਟਲਿਸਟ ਕਹਿੰਦੇ ਹੋ ਜੀ ਜੀ ਕਿ ਜੀ ਉਹ ਦੂਸਰਿਆਂ ਦੇ ਹੱਕ ਖੋ ਰਹੇ ਨੇ, ਕਦੇ ਤੁਸੀਂ ਮਿਡਲ ਈਸਟ ਦੀ ਗੱਲ ਕਰਦੇ ਹੋ, ਕਦੇ ਅਫਗਾਨਾਂ ਦੇ ਤਾਲਿਬਾਨ ਦੀ ਗੱਲ ਕਰਦੇ ਹੋ, ਕਦੇ ਹੋਰ ਦੀ ਗੱਲ ਕਰਦੇ ਹੋ। ਤੁਸੀਂ ਕਦੋਂ ਦੇ ਫੰਡਾਮੈਂਟਲਿਸਟ ਬਣ ਗਏ? ਉਹਨੂੰ ਫਿਰ ਉਹ ਹਿੱਲਿਆ। ਮੈਂ ਕਿਹਾ ਜੀ ਇੱਕ ਇਹ ਕਹਿੰਦਾ ਹੈ ਕਿ ਤੁਸੀਂ ਮੇਰੀ ਮਰਜ਼ੀ ਮੁਤਾਬਕ ਇਹ ਕਰੋ ਜੀ, ਮਰਜ਼ੀ ਮੁਤਾਬਕ ਸਿਰ ਢਕੋ, ਜਿਵੇਂ ਹੈ ਸਾਡੇ ਅਸੂਲ ਨੇ ਇਹਨਾਂ ਨੂੰ ਮੰਨੋ। ਉਹ ਜ਼ਾਹਰ ਹੈ ਫੰਡਾਮੈਂਟਲਿਸਟ ਹੈ ਕਿਉਂਕਿ ਉਹ ਤਾਕਤ ਦੇ ਜ਼ੋਰ ਨਾਲ ਆਪਣੀ ਗੱਲ ਤੁਹਾਡੇ ਤੇ ਥੋਪ ਰਿਹਾ। ਇੱਕ ਤਾਕਤ ਦੇ ਜ਼ੋਰ ਨਾਲ ਕਹਿੰਦਾ ਵੀ ਨਹੀਂ ਤੁਹਾਡਾ ਅਸੀਂ ਸਿਰ ਢਕਿਆ ਨਹੀਂ ਰਹਿਣ ਦੇਣਾ, ਤੁਸੀਂ ਸਿਰ। ਮੈਂ ਕਿਹਾ ਜੀ ਫਰਕ ਕੀ ਹੈ ਦੋਨਾਂ 'ਚ? ਗੱਲ ਤਾਂ ਤੁਸੀਂ ਸੈਕੂਲਰਿਜ਼ਮ ਦੇ ਨਾਂ ਥੱਲੇ ਇੱਕ ਨਵਾਂ ਫੰਡਾਮੈਂਟਲਿਸਟ
ਸਿਸਟਮ ਕ੍ਰੀਏਟ ਕੀਤਾ ਹੈ। ਤੇ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਆਲਰੇਡੀ ਤੁਸੀਂ ਫੰਡਾਮੈਂਟਲਿਸਟ ਬਣਾਇਆ ਹੋਇਆ, ਉਹ ਫਿਰ ਲੰਬਾ ਚੌੜਾ ਐਕਸਪਲੇਨ ਕਰੇ। ਲੈਸੈਟੇ, ਇਹ ਉਹਨਾਂ ਦੀ ਫ੍ਰੈਂਚ ਲੈਂਗੁਏਜ ਦਾ ਵਰਡ ਹੈ, ਆਵਰ ਲੈਸੈਟੇ ਸੈਪਰੇਟ ਚਰਚ। ਮੈਂ ਕਿਹਾ ਜੀ ਸਾਨੂੰ ਸਭ ਪਤਾ ਹੈ, ਇਹ ਤੁਹਾਡੇ ਲੈਸੈਟੇ ਵਾਲੇ ਹੀ ਸਾਡੇ ਗਏ ਸੀ ਸਿੱਖ ਰਾਜ 'ਚ, ਉਦੋਂ ਅਸੀਂ ਉਹਨਾਂ ਨੂੰ ਚਰਚ ਵੀ ਬਣਾ ਕੇ ਦਿੱਤਾ ਸੀ ਲਾਹੌਰ 'ਚ ਜੀ। ਉਹਨਾਂ ਨੂੰ ਪੂਰੇ ਹੱਕ ਸੀ ਕਿ ਉਹ ਆਪਣਾ ਜਿਹੜਾ ਉਹ ਪ੍ਰੈਕਟਿਸ ਕਰਨ ਜੋ ਵੀ ਉਹ ਕਰਦੇ ਨੇ। ਔਰ ਇਹ 150 ਸਾਲ ਪਹਿਲਾਂ ਸੀ। ਔਰ ਤੁਸੀਂ ਫ੍ਰੈਂਚ ਰੈਵੋਲੂਸ਼ਨ ਲਿਆਂਦਾ, ਤੁਸੀਂ ਮਾਡਰਨ ਜਿਹੜੀ ਹਿਊਮੈਨਿਟੀ ਦਾ ਕਰੰਟ ਹੈ ਉਸ ਦੇ ਆਪਣੇ ਆਪ ਨੂੰ ਸਟੈਂਡਰਡ ਬੀਅਰਰ ਕਹਿੰਦੇ ਹੋ, ਲੈਂਡ ਰਿਫਾਰਮ ਦੀ ਗੱਲ ਕਰਦੇ ਹੋ। ਪਰ ਅੱਜ ਤੁਸੀਂ ਜਿਹੜਾ ਹੈ ਉਹ 21ਵੀਂ ਸਦੀ ਦੇ ਵਿੱਚ ਤੁਸੀਂ ਜਿਹੜੀ ਹੈ ਉਹ ਬਿਲਕੁਲ ਮਿਡਲ ਈਸਟ ਜਿਹੜੀ ਮਿਡਲ ਏਜਿਸ ਦੀਆਂ ਪ੍ਰੈਕਟਿਸਿਸ ਸੀ, ਰਾਦਰ ਡਾਰਕ ਏਜਿਸ ਦੀਆਂ, ਉਹਨਾਂ ਤੇ ਤੁਸੀਂ ਚਲੇ ਗਏ। ਸੋ ਅਸੀਂ ਤਾਂ ਸ਼ਰਮ ਹੀ ਦੇਣੀ ਸੀ, ਕਿਉਂਕਿ ਇਹ ਤਾਂ ਐਂਬੈਸਡਰਸ ਦੇ ਵੀ ਪੱਲੇ ਕੀ ਹੁੰਦਾ ਹੈ ਕਿ ਉਹਨੇ ਕਿਹਾ ਜੀ ਅਸੀਂ ਵਾਪਸ ਭੇਜਾਂਗੇ ਜੋ ਤੁਹਾਡੇ ਸੈਂਟੀਮੈਂਟ ਨੇ, ਮੈਮੋਰੈਂਡਮ ਹੈ। ਔਰ 55 US ਕਾਂਗਰਸਮੈਨਾਂ ਨੇ ਵੀ ਇਹਦੇ ਤੇ ਲਿਖਿਆ। ਔਰ ਅੱਜ ਵੀ ਸਥਿਤੀ ਬਿਲਕੁਲ ਨਹੀਂ ਬਦਲੀ ਹੈ। ਔਰ ਗੱਲ ਫਿਰ ਜਰਮਨ ਤੱਕ ਨਹੀਂ ਸੀ, ਬੈਲਜੀਅਮ 'ਚ ਵੀ ਹੋਈ। ਚਲੋ ਬੈਲਜੀਅਮ ਅਗੇਨ ਯੂਨਾਈਟਿਡ ਸਿਕਸ ਨੇ ਕੇਸ ਲੜਿਆ, ਜਿੱਤਿਆ। ਸੋ ਕੁੱਲ ਮਿਲਾ ਕੇ ਮੈਂ ਇਹ ਦੋਨੋਂ ਇਸ਼ੂ ਇਸ ਲਈ ਇਕੱਠੇ ਸਾਂਝੇ ਕੀਤੇ ਨੇ ਕਿ ਵੀ ਇੱਕ ਪਾਸੇ ਇਸ ਕਿਸਮ ਦੇ ਚੈਲੰਜ ਰਹੇ ਜਾਖੜ ਵਰਗੇ, ਜਿਨ੍ਹਾਂ ਨੇ ਪਬਲਿਕਲੀ ਇਹ ਕਿਹਾ ਵੀ ਅਸੀਂ ਮਿਲੀਅਨ ਸਿੱਖ ਮਾਰ ਦਈਏ ਤਾਂ ਕੋਈ ਫਰਕ ਨਹੀਂ ਪੈਣਾ, ਏਕਤਾ ਅਖੰਡਤਾ ਕਾਇਮ ਰਹੇਗੀ। ਔਰ ਅੱਜ ਜਿਹੜੀ ਉਹੀ ਜਾਖੜ ਦੀ ਲੈਗੇਸੀ ਦੀ ਕੰਟੀਨਿਊਟੀ ਹੈ। ਇਹ ਤਾਂ ਕਾਂਗਰਸ ਦਾ ਬੁਰਕਾ ਪਾਇਆ ਹੋਇਆ ਸੀ ਇਹਨਾਂ ਨੇ, ਸੈਕੂਲਰਿਜ਼ਮ ਦਾ। ਤੇ ਜਿਨ੍ਹਾਂ ਦੇ ਹੱਥ 'ਚ ਹੁਣ ਪਾਵਰ ਹੈ, ਇਹਨਾਂ ਨੇ ਤਾਂ ਹੈਰਾਨੀਆਂ ਕਿਹਾ ਹੋਇਆ ਕਿ ਹਿੰਦੂ ਹਿੰਦੀ ਹਿੰਦੁਸਤਾਨ। ਉਹ ਜਦੋਂ ਭਾਗਵਤ ਕਹਿੰਦਾ ਹੈ ਕਿ 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਣਾ, ਤੇ ਇਹ ਜਿਹੜੀ ਹੁਣ ਸਾਰੀ ਨੀਤੀ ਹੈ, ਜੇ ਉਹ ਕੌਮ ਜਿਹਨੇ 1000 ਸਾਲ ਦੀ ਗੁਲਾਮੀ ਦੇ ਸੰਗਲ ਕੱਟੇ ਨੇ, ਜਿਨ੍ਹਾਂ ਨੂੰ ਤੁਸੀਂ ਬਲਦੀ ਦੇ ਬੂਥੇ 'ਚ ਧੱਕਦੇ ਰਹੇ ਹੋ, ਸ੍ਰੀਲੰਕਾ ਹੋਏ, ਕਾਰਗਿਲ ਹੋਏ, ਕੋਈ ਹੋਰ ਹੋਏ, ਔਰ ਅੱਜ ਤੁਹਾਨੂੰ ਇਸ ਯੋਗ ਵੀ ਨਹੀਂ ਲੱਗਦੇ ਕਿ ਵੀ ਉਹ ਤੁਹਾਡੇ ਨੇਸ਼ਨ ਨੂੰ ਜਿਹੜਾ ਰਿਪਰੈਜ਼ੈਂਟ ਕਰਨ, ਕਿਉਂਕਿ ਤੁਸੀਂ ਫਰਾਂਸ ਵਾਲਿਆਂ ਤੋਂ ਕੰਸੈਸ਼ਨ ਲੈਣਾ, ਉਹਨਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਸਿਰਫ ਜੇ ਤੁਸੀਂ ਪੱਗ ਜਿਹੜੀ ਸਕੂਲਾਂ 'ਚ ਬੰਦ ਕੀਤੀ, ਜਾਂ ਡਰਾਈਵਰ ਲਾਇਸੈਂਸ ਜਾਂ ਰੈਜ਼ੀਡੈਂਸੀ, ਤੇ ਦੇਖੋ ਅਸੀਂ ਭਾਵੇਂ ਸਾਡੀ ਫੌਜ ਵੀ ਨੇ, ਅਸੀਂ ਦੇਖੋ ਇਹਨਾਂ ਨੂੰ ਲੱਗ ਵੀ ਨਹੀਂ ਲੱਗਣ ਦਿੱਤਾ ਜੀ। ਸੋ ਇਹ ਹਕੀਕਤ ਹੈ। ਔਰ ਅੱਜ ਦੀ ਆਵਾਜ਼ ਇੱਕ ਰੇਡੀਓ ਪ੍ਰੋਗਰਾਮ ਟੋਰਾਂਟੋ ਮੇਰਾ ਹੁੰਦਾ ਹੈ ਟਾਕ ਸ਼ੋ, ਉਹਦੇ 'ਚ ਵੀ ਮੈਂ ਕਿਹਾ ਸੀ, ਮੈਂ ਕਿਹਾ ਜੀ ਜਿਹੜੇ ਤਾਂ ਆਲਰੇਡੀ ਇਸ ਸਿਸਟਮ ਨੂੰ ਸਮਝਦੇ ਨੇ, 47 ਤੋਂ ਹੀ ਸਮਝਦੇ ਨੇ। ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚੋਂ ਸਾਰੀ ਕਹਾਣੀ ਬਿਆਨ ਕਰ ਦਿੱਤੀ ਸੀ। ਜਿਨ੍ਹਾਂ ਨੂੰ ਕੁਛ ਨੂੰ ਨਹੀਂ ਸਮਝ ਸੀ, ਉਹਨਾਂ ਨੂੰ ਜੂਨ 84 ਨੇ ਸਮਝਾ ਦਿੱਤਾ ਜਦੋਂ ਹਮਲਾ ਹੋਇਆ ਕਿ ਭਾਈ ਇਹਨਾਂ ਦੀ ਨੀਤੀ ਕੀ ਹੈ। ਤੇ ਜਿਹੜੇ ਉਦੋਂ ਵੀ ਨਹੀਂ ਸਮਝੇ, ਉਹਨਾਂ ਨੂੰ ਨਵੰਬਰ 84 ਨੇ ਸਮਝਾ ਦਿੱਤਾ ਕਿ ਉਹਨਾਂ ਨੇ ਭਾਰਤ ਪਰ 'ਚ ਮਾਰਨ ਲੱਗਿਆ ਨਾ ਦੇਖਿਆ ਕਿ ਪੱਗ ਚਿੱਟੀ ਹੈ ਕਿ ਕਾਲੀ ਹੈ, ਵਿੰਗੀ ਹੈ ਕਿ ਟੇਢੀ ਹੈ, ਨਾਮਧਾਰੀ ਹੈ ਕਿ ਨਰਕਧਾਰੀ ਹੈ ਕਿ ਕੌਣ ਹੈ। ਸੋ ਉਹਨਾਂ ਦੇ ਲਈ ਤਾਂ ਹਰ ਕੋਈ ਜਿਹੜਾ ਵੀ ਸਿੱਖੀ ਰੂਪ 'ਚ ਹੈ ਉਹ ਮਾਰੇ ਜਾਣ ਦੇ ਕਾਬਲ ਹੈ। ਤੇ ਮੈਂ ਕਿਹਾ ਜਿਹੜੇ ਰਹਿ ਗਏ ਸੀ, ਮੈਂ ਉੱਥੇ ਮੈਂ ਕਿਹਾ ਅਮਰੀਕਾ 'ਚ ਤਾਂ ਨਹੀਂ ਨੇ ਜ਼ਿਆਦਾ, ਕੈਨੇਡਾ 'ਚ ਹੈ ਨੇ ਸਾਬਕਾ ਫੌਜੀ, ਉਹ ਪੂਰਾ ਜਦੋਂ 15 ਅਗਸਤ 26 ਜਨਵਰੀ ਆਉਂਦਾ ਹੈ, ਬੜਾ ਬਰੂਸੋ ਮਾਰ ਕੇ ਆਪਣੀ ਬੈਲਟ ਵੀ ਚਮਕਾਉਂਦੇ ਹੈ, ਪੈਰਾਂ ਦੇ ਵੀ ਉਹ ਬੂਟਾਂ ਨੂੰ ਵੀ ਰਗੜ ਕੇ, ਜਿਵੇਂ ਉਹ ਗੁਲਾਮੀ ਦੇ ਚਿੰਨ੍ਹ ਨੇ, ਤੇ ਜਾ ਕੇ ਤਿਰੰਗੇ ਨੂੰ ਸਲੂਟ ਮਾਰਦੇ ਨੇ। ਮੈਂ ਕਿਹਾ ਹੁਣ ਤਾਂ ਸ਼ਰਮ ਕਰੋ, ਹੁਣ ਤਾਂ ਉਹਨਾਂ ਨੇ ਤੁਹਾਨੂੰ ਵੀ ਕੱਢ ਕੇ ਬਾਹਰ ਮਾਰਤਾ ਉੱਥੋਂ ਕਿ ਵੀ ਤੁਸੀਂ ਸਲੂਟ ਵੀ ਨਹੀਂ ਦੇ ਸਕਦੇ। ਤੇ ਜੇ ਅਜੇ ਵੀ ਨਹੀਂ ਸ਼ਰਮ, ਜਾਂ ਅਜੇ ਵੀ ਇਸ ਗੱਲ ਦਾ ਨਹੀਂ ਹੈ ਕਿ ਬਈ ਇਹਨਾਂ ਦੇ ਨਾਲ ਜੁੱਤੀਆਂ ਖਾਣੀਆਂ ਜਿਹੜੀਆਂ ਉਹ ਕਿੰਨੀ ਕੁ ਦੇਰ ਖਾਂਦੇ ਰਹੋਗੇ, ਕਿੰਨੀ ਕੁ ਹੋਰ ਜ਼ਲਾਲਤ ਸਹੋਗੇ। ਬਿਲਕੁਲ। ਕੁੱਲ ਮਿਲਾ ਕੇ ਬਾਬਾ ਫਰੀਦ ਹੀ ਫਿਰ ਯਾਦ ਆਉਂਦੇ ਨੇ ਕਿ ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਲੈਣੇ ਬ੍ਰੇਕ। ਵਿਊਅਰਸ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ